ਬੱਸ ਡਰਾਈਵਰ ਦੇ ਨਾਲ, ਮੇਰਾ ਮਤਲਬ ਹੈ ਬੱਸ ਡਰਾਈਵਰ ਦੇ ਨਾਲ। ਤੇ ਮੈਂ ਆਪਣੀ ਸੀਟ ਤੇ ਅੱਗੇ ਬਹਿਣਾ, ਮੇਰੇ ਲੋ ਪਿੱਛੇ ਜੋ ਮਰਜ਼ੀ ਹੋਏ ਉਹਦਾ ਮੈਨੂੰ ਕੋਈ ਨਹੀਂ ਹੁੰਦਾ। ਤੂੰ ਖਾਣੇ ਚਲਾ ਕੇ ਬੈਠਾ ਤੇ ਉਹ ਇਹ ਸਾਡਾ ਰੋਜ਼ ਦਾ ਕੰਮ ਹੈ, ਫਿਰ ਵੇਖਣਾ ਪੈਂਦਾ ਹੈ। ਬ੍ਰੇਕ ਆਇਲ ਮੁੱਕ ਗਿਆ, ਬ੍ਰੇਕ ਫੇਲ ਹੋ ਗਈ ਤੇ ਫੇਰ ਕਿਸ ਤਰ੍ਹਾਂ ਉਹ ਗੱਡੀ ਰੋਕਦੇ ਹੋ ਤੁਸੀਂ? ਸਾਰੀਆਂ ਸਵਾਰੀਆਂ ਨੂੰ ਤੁਸੀਂ ਵਿੱਚ ਬਾਬੂ ਲੈਂਦੇ ਹੋ। ਆਵਾਜ਼ਾਂ ਵਾਲਿਆਂ ਨੂੰ ਤੇ ਕਿਹੜੇ ਹਿਸਾਬ ਚ ਬੰਨਦੇ ਹੋ? ਛੱਤ ਤੇ ਚਾੜ ਛੱਡਦੇ ਉਹਨਾਂ ਨੂੰ ਜਿਹੜਾ ਉਹ ਬਰੀਕ ਉਹ ਅੱਤ ਪਈ ਹੁੰਦੀ ਹੈ, ਆਵਾਜ਼ਾਂ ਵਜਾਉਂਦੇ ਰਹਿਣ ਤੇ ਜਿਹੜੇ ਨੇ ਸੈੱਟ ਰਹਿੰਦੇ ਨੇ। ਲੇਕਿਨ ਹੁਣ ਅਸੀਂ ਹਰ ਸਵਾਰੀ ਨੂੰ ਇਹ ਤੇ ਨਹੀਂ ਪੁੱਛ ਸਕਦੇ ਕਿ ਭਾਈ ਫੌਤ ਕਿਤੇ ਜਾ ਰਿਹਾ ਜਾਂ ਫਲਾਣਾ ਤੂੰ ਜਾਂਚ ਤੇ ਨਹੀਂ ਜਾ ਰਿਹਾ। ਇਹ ਲਾਇਸੈਂਸ ਗੱਡੀਆਂ ਨਹੀਂ ਚਲਾਉਂਦੇ, ਗੱਡੀਆਂ ਬੰਦੇ ਚਲਾਉਂਦੇ ਨੇ। ਨੀਂਦ ਆਏ ਤੇ ਉਹ ਸਾਰਾ ਜਿਹੜਾ ਨਾ ਉਹ ਨਿਜ਼ਾਮ ਜਿਹੜਾ ਦਰਹਮ ਬਰਮ ਹੋ ਜਾਂਦਾ। ਬਿਸਮਿल्लाहिर्रहमानिर्रहीम। हंसते वसते लोग चैनल के नाजरीन नूं अस्सलामुअलैकुम वरहमतुल्लाहि वबरकातुहू। अज असी तुहाडी मुलाकात मुआशरे दे एक बड़े अहम रोल ते किरदार दे नाल करावांगे। मेरी मुराद है कि अज असी तुहाडी मुलाकात करा रहे हैं बस ड्राइवर दे नाल, मेरा मतलब है बस ड्राइवर दे नाल। ते अज उन्हां दे नाल असी गुफ्तगू करांगे ਤੇ ਤੁਸੀਂ ਜਿਹੜੇ ਸਮਾਤ ਫਰਮਾਇਓ ਤੇ ਸਾਨੂੰ ਇਹ ਜ਼ਰੂਰ ਦੱਸਿਓ। ਫੀਡਬੈਕ ਜਿਹੜਾ ਨਾ ਉਹ ਤੁਸੀਂ ਦੇਣਾ ਹੈ। ਤੇ ਆਓ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰਾਉਂਦੇ ਹਾਂ। अस्सलाम वालेकुम जी। वालेकुम सलाम सरकार। सर की हाल ठीक हो? खरीद अल्हम्दुलिल्लाह। दुआवां अखां अज खुलियां ही जे के अखां साडियां अगे भी खुलियां होंदियां ने। नहीं तुसीं अपना टुन बादशाह वाला सिस्टम बनाया हुंदा ना हर ड्राइवर। ये की गल है? ये ते सानूं अज दसो कि तुसीं जेड़ा ना ये अक्सर जेड़ा ना अखां खुलण वास्ते चाह का इस्तेमाल करते हैं या सिगरट पींदे ने। मैं अगली गल नहीं करता, अगों तुसीं सियाणे ही हो। नहीं जिहड़ी मैं तुहाडी गल समझना जिहड़ी तुसीं करदे हो पे वो असल गल है वे लम्मा सफ़र करना होंदा है। अच्छा जी। ते कोशिश ये करी दिए अख ना लग जे। हाँ नहीं तो ये सुनिया ड्राइवरां दी अख लग भी जाती है। लग जाती है। अच्छा जी। लेकिन कदी नहीं तो चलो सवारियां ਜਿਹੜੀਆਂ ਹੁੰਦੀਆਂ ਨੇ ਹਾਂਜੀ ਉਹ ਤੁਹਾਡੇ ਗਾਹਕ ਹੁੰਦੇ ਨੇ, ਤੁਹਾਡੀ ਰੋਜ਼ੀ ਰੋਟੀ ਹੁੰਦੀ ਏ ਤੇ ਉਹਨਾਂ ਦੇ ਨਾਲ ਤੁਹਾਡਾ ਜਿਹੜਾ ਨਾ ਰਵਈਆ ਜਿਹੜਾ ਉਹ ਅਖਲਾਕ ਜਿਹੜੇ ਨੇ ਉਹ ਬੜੇ ਮਤਲਬ ਇਹ ਹਰ ਬੰਦਾ ਸ਼ਿਕਾਇਤ ਕਰਦਾ ਕਿ ਤੁਹਾਡਾ ਕੰਡਕਟਰ ਜਿਹੜਾ ਉਹ ਬੜਾ ਬਦਤਮੀਜ਼ੀ ਨਾਲ ਜਿਹੜਾ ਨਾ ਸਵਾਰੀਆਂ ਨੂੰ ਚੜਾਉਂਦਾ ਤੇ ਲਾਂਦਾ ਤੇ ਮਤਲਬ ਜਿਵੇਂ ਭੇਡਾਂ ਬੱਕਰੀਆਂ ਵਾਂਗੂ ਤੁੰਨ ਕੇ ਵਿੱਚ ਬੰਦਾ। ਇਹ ਕੀ ਚੱਕਰ ਹੈ? ਕਿਉਂ ਨਹੀਂ ਤੁਸੀਂ ਅੱਛੇ ਅਖਲਾਕ ਦਾ ਮੁਜ਼ਾਹਰਾ ਕਰਦੇ? ਅਸਲ ਉਹਦੀ ਵਜ੍ਹਾ ਵੇਖੋ ਜੀ, ਇੱਕ ਤੇ पढ़े लिखे लोग इस पासे नहीं आते। ठीक है, वो जिन्होंने मतलब कोई कुछ नहीं ना समझता या घरों भी बाहरों भी तो जरा इस पेशे च आ जाए। दूसरे नंबर पर उन्होंने देखो मैं जिम्मेदार नहीं, मैं अपनी सीट से अगे बहना, मेरे लो पिछे जो मर्जी हो मैनू कोई नहीं होंदा। तुहां अक्सर वेख्या होगा पिछे सवारियां कलिंडर लड़ भी पैंदे ने, कदी अगो ड्राइवर ਨੂੰ ਉੱਠ ਕੇ ਪਿੱਛੇ ਆਉਂਦੇ ਵੇਖਿਆ ਜੇ? ਨਾ ਨਾ ਤੁਸੀਂ ਮਤਲਬ ਆਪਣੇ ਧਿਆਨ ਨਾਲ ਗੱਡੀ ਚਲਾਈ ਜਾਂਦੇ ਹੋ ਤੇ ਉਹ ਪਏ ਲੜ ਘੁਲ ਮਰਨ ਜੋ ਮਰਜ਼ੀ ਪੇ ਕਰਨ ਗਾਲੋ ਗਲੋਚ ਹੋਣ, ਤੁਸੀਂ ਜਿਹੜਾ ਨਾ ਆਪਣੇ ਟਸ ਤੋਂ ਮਸ ਨਹੀਂ ਹੁੰਦੇ ਬਲਕਿ ਟਸ ਤੋਂ ਬਸ ਨਹੀਂ ਹੁੰਦੇ। ਨਹੀਂ ਉਹ ਵੇਖੋ ਨਾ ਜੀ, ਇਹੀ ਅਗਰ ਉਹ ਸੀਟ ਛੱਡ ਕੇ ਆ ਜਾਈਏ ਤੇ ਉਹ ਜਿਹੜੇ ਪਿੱਛੇ ਆਹ ਭਾਈ ਹੈ ਕੋਈ 70 80 ਜੀਬ ਆਏ ਹੁੰਦੇ ਉਹ ਫਿਰ ਜਹਾਨ ਛੱਡ ਕੇ ਟੁਰ ਜਾਣ। ਤੁਸੀਂ ਤੇ ਸੀਟ ਆਹ ਸੀਟ ਛੱਡਣੀ ਹੈ ਉਹ ਨਾ ਰਿਕਸ਼ਾ ਛੱਡ ਦੇਣੀ, ਦੁਨੀਆ ਹੀ ਛੱਡ ਜਾਣੀ ਹੈ। ਠੀਕ ਹੈ, ਤੇ ਉਹਦੇ ਲਈ ਵਾਸਤੇ ਸਾਨੂੰ ਵੇਖਣਾ ਪੈਂਦਾ। ਫਿਰ ਅਸੀਂ ਆਪਣਾ ਆਪਣੀ ਜ਼ਿੰਮੇਵਾਰੀ ਪੂਰੀ ਕਰਨੀ ਹੈ ਤੇ ਉਹ ਕਲੀਨਰ ਮਾਲਕਾਂ ਦੀ ਜ਼ਿੰਮੇਵਾਰੀ ਹੈ, ਸਾਡੀ ਥੋੜੀ ਜ਼ਿੰਮੇਵਾਰੀ ਹੈ। ਨਹੀਂ ਉਹ ਤੁਹਾਡੀ ਤੇ ਜ਼ਿੰਮੇਵਾਰੀ ਹੋਣੀ ਚਾਹੀਦੀ ਵੈਸੇ ਕਿ ਤੁਸੀਂ ਕਿਹੜੀ ਗੱਲ ਦਾ ਉਸਤਾਦ ਖਵਾਉਂਦੇ? ਉਸਤਾਦ ਜੀ ਮਾਰ ਦੇਣ ਤਾਂ ਫਿਰ ਉਸਤਾਦ ਜੀ ਜਾਣ ਦਿਓ, ਉਸਤਾਦ ਜੀ ਰੋਕ ਕੇ, ਉਸਤਾਦ ਜੀ ਖਲੋ ਜੋ, ਚਲੋ ਜੀ ਉਸਤਾਦ। ਹਰ ਕੰਮ ਤੇ ਤੁਹਾਨੂੰ ਤੁਸੀਂ ਉਹਨਾਂ ਨੂੰ ਕੀ PhD ਕਰਾਉਂਦੇ ਹੋ? ਕੀ ਕਰਾਉਂਦੇ ਹੋ ਉਹਨਾਂ ਉਹ ਸਰਕਾਰ ਅਸੀਂ ਵੀ ਉਹਨੇ ਕੋਈ ਉਸਤਾਦ ਹੁੰਦੇ ਆ ਜਿਵੇਂ ਤੁਸੀਂ ਆਮ ਨਹੀਂ ਟੁਰਦੇ ਆ ਪੀਰੋ ਮੁਰਸ਼ਦ ਕੀ ਹਾਲ ਹੈ, ਅਸੀਂ ਉਸ ਤਰ੍ਹਾਂ ਦੇ ਉਸਤਾਦ ਉਹਡੇ ਕੋਈ ਉਸਤਾਦ ਹੁੰਦੇ ਆ। ਹੋਰ ਅਸੀਂ ਹੋਰ ਕੋਈ ਉਸਤਾਦ ਨਹੀਂ ਹੈ ਜਿੱਦਾਂ ਕਿ ਤੁਸੀਂ ਸਮਝ ਲਿਆ ਨਾ ਸਾਨੂੰ। ਨਹੀਂ ਤੁਸੀਂ ਬੜੇ ਉਸਤਾਦ ਹੋ, ਤੁਸੀਂ ਮੁੜ ਜਾਓ ਇਸ ਗੱਲ ਤੋਂ। ਨਹੀਂ ਨਹੀਂ ਚਲੋ ਠੀਕ ਹੋ ਗਿਆ। ਅੱਛਾ ਇਹ ਕਿ ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਸਵਾਰੀਆਂ ਦੇ ਨਾਲ ਤੁਸੀਂ ਆਪਣੇ ਧਿਆਨ ਨਾਲ ਬੱਸ ਚਲਾਓ, ਆਪਣਾ ਕਾਰੋਬਾਰ ਕਰੋ, ਸੀਟਾਂ ਬਾਹਰ ਦੇ ਮੁਲਕਾਂ 'ਚ ਵੇਖੋ ਆਪਣੇ ਜਿਹੜੇ ਆਉਂਦੀ ਸਵਾਰੀ ਬਹਿ ਜਾਂਦੀ ਹੈ ਚੁੱਪ ਕਰਕੇ ਟੁਰੀ ਜਾਂਦੇ, ਚੁੱਪ ਕਰਕੇ ਜਿਹੜਾ ਨੂੰ ਆਉਂਦੇ ਨੇ, ਕੋਈ ਰੌਲਾ ਨਹੀਂ ਕੋਈ ਗੱਲ ਨਹੀਂ। ਤੁਸੀਂ ਉਹਦੇ ਵਿੱਚ ਮਤਲਬ ਰੌਲਾ ਪਾ ਛੱਡਦੇ ਹੋ। ਨਾਲ ਇਹ ਵੇਖੇ ਤੁਸੀਂ ਟਿਚਕਰਾਂ ਬੜੀਆਂ ਕਰਦੇ ਹੋ ਉਹਨਾਂ ਨੂੰ ਸਵਾਰੀਆਂ ਨੂੰ।
ਉਹ ਤੇ ਤੁਹਾਡੀ ਰੋਜ਼ੀ ਰੋਟੀ, ਉਹਨਾਂ ਨੂੰ ਕਿਉਂ ਮਤਲਬ ਟਿਚਕਰਾਂ ਕਿਉਂ ਕਰਦੇ ਹੋ? ਉਹ ਨਹੀਂ ਸਰਕਾਰ, ਇਹ ਟਿਚਕਰਾਂ ਨਹੀਂ ਕਰਦੇ। ਲੰਮੇ ਸਫ਼ਰ ਦੇ ਵਿੱਚ ਅਕਸਰ ਇਸ ਤਰ੍ਹਾਂ ਹੁੰਦਾ ਹੈ, ਸਵਾਰੀ ਦਾ ਦਿਲ ਦੁਲ ਲੱਗ ਜਾਂਦਾ ਹੈ, ਸਾਡਾ ਵੀ ਟਾਈਮ ਨਿਕਲ ਜਾਂਦਾ। ਅਸੀਂ ਕੋਈ ਵੱਟੇ ਤੇ ਨਾ ਬੰਦੇ ਆ, ਅਸੀਂ ਵੀ ਕਿ ਅਸੀਂ ਹੁਣ ਇਸ ਤਰ੍ਹਾਂ ਬਸ ਕਰਕੇ ਇੰਝ ਹੀ ਕਰੀ ਰੱਖਣਾ। ਸਾਰੀ ਗੱਲ ਹੈ, ਸਾਨੂੰ ਵੀ ਕੋਈ ਗੱਲ ਕੋਈ ਦਿਲ ਦੀ ਪੜਾਸ ਕੋਈ ਮਾੜੀ ਚੰਗੀ ਹਾਂ ਵੀ ਕਰਨੀ ਹੁੰਦੀ ਹੈ। ਅਕਸਰ ਆਏ ਤੁਸੀਂ ਵੇਖਿਆ, ਅਸੀਂ ਉੱਠ ਕੇ ਕਦੀ ਪਿਛਾ ਨਹੀਂ ਆਏ। ਠੀਕ ਹੈ, ਬੰਦੇ ਸਾਡੇ ਕੋਲ ਜਿਹੜੇ ਹੁੰਦੇ ਨੇ ਵਿੱਚ ਬੜੇ ਕਲੀਨਰ ਕਦੇ ਕੋਈ ਟਾਈਮ ਨਿਕਲਿਆ, ਉਹ ਜਾ ਕੇ ਗੱਡੀ ਤੇ ਜਾ ਬੈਠਾ, ਤੇ ਕੋਲ ਜਾ ਕੇ ਬੈਠਾ, ਜਾਂ ਕੋਈ ਕਈ ਵਾਰੀ ਸਵਾਰੀ ਬੜੀ ਬੇਤਕੱਲਫ ਹੋ ਜਾਂਦੀ ਹੈ, ਕਈ ਵਾਰ ਗੁੱਸਾ ਵੀ ਸਾਨੂੰ ਚੜ ਜਾਂਦਾ ਕਿ ਤੇਰਾ ਇੱਥੇ ਕੀ ਕੰਮ ਹੈ, ਸਟੀਅਰਿੰਗ ਦੇ ਉੱਤੇ ਹੀ ਆ ਕੇ ਤੂੰ ਬਹਿ ਗਿਆ। ਲੇਕਿਨ ਨਹੀਂ, ਵੇਖਣਾ ਪੈਂਦਾ ਕਿ ਕੋਈ ਗੱਲ ਨਹੀਂ, ਅਗਲਾ ਕਿੱਦਾਂ ਵਿਚਾਰਾ ਫੜਿਆ ਪਰੇਸ਼ਾਨ ਚਲਾ ਕੇ ਬੈਠਾ, ਤੇ ਉਹ ਇਹ ਸਾਡਾ ਰੋਜ਼ ਦਾ ਕੰਮ ਹੈ, ਫਿਰ ਵੇਖਣਾ ਪੈਂਦਾ ਸਵਾਰੀ। ਨਹੀਂ ਤੇ ਤੁਹਾਨੂੰ ਕੀ ਸਵਾਰੀਆਂ ਵੀ ਆ ਕੇ ਗੱਲਾਂ ਕਰਦੀਆਂ ਨੇ ਜਾਂ ਟਿਚਕਰਾਂ ਕਰਦੀਆਂ? ਕਿ ਬੜਾ ਕੁਝ ਹੁੰਦਾ, ਤੂੰ ਵੇਖ ਬੜਾ ਕੁਝ ਹੁੰਦਾ ਕਿ ਉੱਥੇ ਸਵਾਰੀਆਂ ਸਾਰੀਆਂ ਗੱਲਾਂ ਕਰਦੀਆਂ ਨੇ। ਕਈ ਵੇ ਭਾਈ ਹੌਲੀ, ਵੇ ਭਾਈ ਜ਼ੋਰ ਦੀ, ਵੇ ਭਾਈ ਤੇਜ਼ ਕਰ, ਕਿੱਥੇ ਆ ਕਦੋਂ ਕੱਪੜਾ। ਇਹ ਗੱਲਾਂ ਤੁਸੀਂ ਰੋਜ਼ ਜਿਹੜੀ ਸੁਣਦੇ ਨਹੀਂ, ਤੇ ਸਾਡੇ ਸੁਣ ਕੇ ਕੰਨ ਅਸੀਂ ਫਿਰ ਗੱਲਾਂ ਦਾ ਅਸਰ ਹੀ ਨਹੀਂ ਲੈਂਦੇ। ਸਵਾਰੀਆਂ ਬੜੀਆਂ ਸਵਾਰੀਆਂ ਵਿੱਚ ਬੜੀਆਂ ਜਿਹੜੀਆਂ ਨਾ ਉਸਤਾਦ ਹੁੰਦੀਆਂ, ਜਿਹੜੀਆਂ ਸਾਡੀਆਂ ਵੀ ਉਸਤਾਦ ਹੁੰਦੀਆਂ। ਅੱਛਾ। ਅੱਲਾ ਜ਼ਿੰਦਗੀ ਤੰਦਰੇ ਸਾਡੀਆਂ ਮਾਈਆਂ, ਅੱਲਾ ਇਹਨਾਂ ਨੇ ਜ਼ਿੰਦਗੀ ਤੰਦਰੇ ਨਾਲ ਸਾਇਆ ਸਾਡੇ ਸਿਰ ਤੇ, ਸਾਡੀਆਂ ਤੇ ਮਾਵਾਂ ਨੇ। ਹੁਣ ਮੈਂ ਤੁਹਾਨੂੰ ਅਗਲੇ ਦਿਨ ਦੀ ਗੱਲ ਸੁਣੋ, ਫੈਸਲਾਬਾਦ ਰੋਡ ਤੇ ਜਾ ਰਹੇ ਆ। ਅੱਛਾ। ਇੱਕ ਮਾਈ ਆਈ ਹੈ, ਉਹ ਮਾਈ ਜਿਹੜੀ ਹੈ ਨਾ, ਉਹ ਆ ਕੇ ਹੁਣ ਮੇਰੇ ਸਿਰ ਤੇ ਖਲੋ ਗਈ ਹੈ। ਠੀਕ ਹੈ, ਉਹ ਹੁਣ ਘੜੀ ਮੁੜੀ ਵੇ ਭਾਈ ਵਾਹ ਟਾਈਮ ਨਾਲ ਲੱਪੜਨਾ, ਵੇ ਸਾਡਾ ਅੱਗੇ ਵਿਆਹ ਹੈ, ਵੇ ਆਹ ਲੇਟ ਹੋਣ ਦੇ ਆ, ਵੇ ਪੁੱਤਰ ਵੇ ਤੇਜ਼ ਕਰ। ਮੈਂ ਚੁੱਪ ਕਰਕੇ ਬੈਠਾ ਰਿਹਾ। ਹੁਣ ਵੇਖੋ, ਮੈਂ ਇੱਕ ਮਾਈ ਨੂੰ ਵੇਖਾਂ ਕਿ ਮੈਂ ਪਿੱਛੇ ਸਾਰੀ ਬੱਸ ਵੇਖਾਂ। ਠੀਕ ਹੈ, ਅੱਗੇ ਰੋਡ ਵੀ ਇਸ ਤਰ੍ਹਾਂ ਤੁਹਾਨੂੰ ਪਤਾ ਸਾਡੇ ਜਿਹੋ ਜਿਹੇ ਰੋਡ ਹੈ ਨੇ, ਜੇ ਅਸੀਂ ਤੇਜ਼ ਚਲਾਈਏ ਫਿਰ ਵੀ ਨਾ ਲੋਕੀ ਸਵਾਰੀਆਂ ਵਿੱਚੋਂ ਆਉਂਦੇ ਨੇ, ਇਹਨੂੰ ਕਿਤੇ ਆਖਰ ਚੁੱਕਿਆ, ਵੇ ਤੂੰ ਇੰਜ ਕਈ ਗਾਲਾਂ ਵੀ ਕੱਢਣ ਲੱਗ ਪੈਂਦੇ ਨੇ। ਲੇਕਿਨ ਸਾਡਾ ਹੁਣ ਸ਼ੋਭਾ ਐਸਾ, ਸਾਨੂੰ ਕਿ ਬਰਦਾਸ਼ਤ ਵੀ ਕਰਨੇ, ਕਈ ਵੇਲੇ ਗੁੱਸਾ ਵੀ ਚੜ ਜਾਂਦਾ। ਉਹ ਮਾਈ ਮੇਰੇ ਸਿਰ ਤੇ ਖਲੋ ਕੇ ਜਿਉਂ ਲੱਗੀ ਹੈ, ਵੇ ਤੂੰ ਇਸ ਤਰ੍ਹਾਂ ਕਿ ਅਸੀਂ ਟਾਂਗੇ ਤੇ ਬਹਿ ਗਈਆਂ ਮਾਈ ਇੰਜ। ਮੈਂ ਅੱਕ ਗਿਆ ਫੁੱਲ, ਮੈਂ ਕਿੰਨਾ ਸਬਰ ਕੀਤਾ ਜਿੰਨਾ ਕੋ ਸਕਦਾ। ਖੀਰ ਮੈਂ ਫਿਰ ਉੱਠਿਆ ਸੀਟ ਤੋਂ, ਮੈਂ ਆਖਿਆ ਮਾਂ ਜੀ ਗੱਲ ਇੰਜ ਕਿ ਮੇਰੇ ਕੋਲ ਤੇ ਇੰਜ ਹੀ ਚੱਲਦੀ ਜੇ, ਤੁਸੀਂ ਆ ਕੇ ਬਹਿ ਕੇ ਚਲਾ ਲਓ। ਉਸ ਕੋਈ ਇਸ ਗੱਲ ਤੋਂ ਮੈਨੂੰ ਚੰਗੀ ਕੁੱਟ ਪਈ। ਉਹਨਾਂ ਆਖਿਆ ਤੂੰ ਸੀਟ ਉੱਠ ਛੱਡ ਕੇ ਉੱਠ ਪਿਆ। ਉਹ ਤੇ ਫਿਰ ਭਲਾਏ ਉਹ ਨਾਲ ਸਵਾਰੀ ਜਿਹੜੀ ਬੈਠੀ, ਉਹ ਥੋੜਾ ਬਹੁਤਾ ਇਲਮਸੀਆਂ ਨੂੰ ਡਰਾਈਵ ਦਾ, ਤੇ ਉਹਨੇ ਸਟੀਅਰਿੰਗ ਥੰਮ ਲਿਆ। ਨਹੀਂ ਤੇ ਚੌਧਰੀ ਸਾਹਿਬ ਇੱਥੇ ਤਾਂ ਸਜਦਾ ਦੇ ਚੱਲਦੀ ਗੱਡੀ ਤੋਂ ਛੱਡ ਕੇ ਟੁਰ ਕੇ ਮਤਲਬ ਪਿੱਛੇ ਹੋ ਗਏ। ਉਹ ਮਾਈ ਨੇ ਤੰਗ ਹੀ ਬੜਾ ਕੀਤਾ ਮੇਰੇ ਸਿਰ ਤੇ, ਇੰਨਾ ਰੋਲਾ ਵੇ ਪੁੱਤਰ ਵੇ ਕੀ ਕਰਨਾ, ਵੇ ਟੋਰ ਛੱਡ ਗੱਡੀ, ਵੇ ਤੂੰ ਸਾਨੂੰ ਅਸੀਂ ਚਾਂਦ ਗਾੜੀ ਤੇ ਬੈਠੇ ਆ, ਅਸੀਂ ਰਕਸ਼ੇ ਤੇ ਬੈਠਾ, ਵੇ ਮਜਬੂਰੀ ਬਣ ਜਾਂਦੀ। ਇਹ ਗੱਲ ਦੇਖੋ, ਅਸੀਂ ਵੀ ਇਨਸਾਨ ਆ ਨਾ। ਨਹੀਂ ਲੱਗਦੇ ਤੇ ਅੱਛਾ, ਮੈਂ ਤਾਂ ਪਿਆ ਕਿ ਠੀਕ ਹੈ ਤੁਸੀਂ ਲੱਗਦੇ ਇਨਸਾਨ ਹੀ ਹੋ, ਮਤਲਬ ਇਹ ਵੇ ਕਿ ਤੁਸੀਂ ਲੱਗਦੇ ਦਾ ਕੀ ਮਤਲਬ ਹੋਇਆ? ਮਤਲਬ ਤੁਸੀਂ ਤੇ ਡਰਾਈਵਰ ਹੋ ਨਾ। ਹਾਂਜੀ, ਡਰਾਈਵਰ ਵੀ ਇਨਸਾਨ ਹੀ ਹੁੰਦੇ ਨੇ। ਚਲੋ ਮੈਂ ਤਾਂ ਹੀ ਆਖਿਆ ਨਾ ਤੁਸੀਂ ਲੱਗਦੇ ਇਨਸਾਨ। ਉਹ ਇਹ ਵੇਖੋ ਦੇਖੋ ਮਾਈ, ਜਦੋਂ ਕਦੀ ਕਿਸੇ ਨੇ ਜਦੋਂ ਐਮਰਜੈਂਸੀ ਜਾਣਾ ਹੋਏ, ਕਿਤੇ ਜਲਦੀ ਪਹੁੰਚਣਾ ਹੋਏ, ਉਹਨੂੰ ਇਹੋ ਹੀ ਲੱਗਦਾ ਕਿ ਹੌਲੀ ਪਈ ਚੱਲਦੀ ਹੈ। ਤੇ ਉਹ ਮਾਈ ਮਤਲਬ ਉਹਨਾਂ ਨੂੰ ਇਹੋ ਹੀ ਲੱਗਦਾ ਕਿ ਡਰਾਈਵਰ ਦੀ ਹੋ ਰਿਹਾ ਰੇਸ ਤੇ ਦੇਣ ਵਾਲੀ ਲੱਤ ਹੋ ਰਹੀ, ਕੋਈ ਛੋਟੀ ਹੈ ਜਿਹੜੀ ਇਹ ਟੋਰਦਾ ਨਹੀਂ ਪਿਆ। ਲੇਕਿਨ ਤੁਸੀਂ ਤੇ ਆ ਜਿਹੜੀਆਂ ਸਪੀਡਾਂ ਲਾਉਂਦੇ ਹੋ, ਇਹਦੇ ਬਾਰੇ ਚ ਕੋਈ ਦੱਸੋ। ਹਾਂ, ਇੱਕ ਗੱਡੀ ਹੈ ਕਿ ਤੁਹਾਨੂੰ ਕੋਈ ਕ੍ਰਾਸ ਕਰਕੇ ਟੁਰ ਜੇ ਟੀ ਪਾਂਪਾਂ, ਤੁਸੀਂ ਤੁਹਾਡੇ ਕੋਲ ਨਹੀਂ ਸੁਣਿਆ ਜਾਂਦਾ ਉਹਦਾ, ਤੇ ਤੁਸੀਂ ਜਿਹੜਾ ਦੌੜਾਂ ਲਾ ਦਿੰਦੇ, ਤੁਹਾਨੂੰ ਨਹੀਂ ਪਤਾ ਲੱਗਦਾ ਕਿ ਬਈ ਕੋਈ ਵਿੱਚ ਸਵਾਰੀਆਂ ਬੈਠੀਆਂ ਨੇ, ਬੰਦੇ ਬੈਠੀਆਂ, ਇੰਨੀਆਂ ਕੀਮਤੀ ਜਾਨਾਂ ਨੇ, ਟੁਰ ਨਾ ਜਾਣ, ਜ਼ਾਇਆ ਨਾ ਹੋ ਜਾਣ, ਤੁਸੀਂ ਮਤਲਬ ਦੌੜਾਂ ਲਾਈ ਜਾਂਦੇ। ਤੁਹਾਨੂੰ ਆਪਸ ਦੀ ਗੱਲ ਦੱਸਾਂ, ਕਿਹੜੇ ਦੱਸਣ ਤੇ ਨਹੀਂ ਲੱਗੇ। ਨਹੀਂ ਮੈਨੂੰ ਇਹ ਅਸਲ ਤੇ ਜਿਹੜੇ ਅਸੀਂ ਗੱਡੀ ਦੇ ਡਰਾਈਵਰ ਸੀਟ ਤੇ ਬੈਠੇ ਹੁੰਦੇ ਆ ਨਾ, ਬੱਸ ਲੈ ਕੇ ਜਾਂਦੇ ਹੁੰਦੇ ਆ, ਸਾਡੇ ਕੋਲ ਕੋਈ ਬੱਸ ਲੰਘਣ ਲੱਗੇ ਨਾ, ਤੇ ਸਾਨੂੰ ਯਕੀਨ ਕਰੋ ਇੰਜ ਹੀ ਲੱਗਦਾ ਜਿਵੇਂ ਸਾਨੂੰ ਕਿ ਗਲਮੇ ਫੜ ਲਿਆ। ਸਾਡੀ ਇਸ ਨੀਤੀ ਦਾ ਮਸਲਾ ਗਾਲ ਕੱਢ ਦਿੱਤੀ ਸਾਡੇ ਨਾਲ ਬੱਸ। ਉਹ ਫਿਰ ਸਾਡੇ ਕੱਢ ਕੇ ਜਾਣਾ ਕਿੱਥੇ ਹੁਣ? ਕੱਢ ਕੇ ਜਾਣਾ ਕਿੱਥੇ? ਅਸੀਂ ਫਿਰ ਨਹੀਂ ਅੱਗੇ ਨਿਕਲ ਦਿੰਦੇ। ਸਹੀ, ਉਹਦੇ ਵਿੱਚ ਤੁਸੀਂ ਇਹ ਖਿਆਲ ਨਹੀਂ ਕਰਦੇ ਕਿ ਮੋਟਰਸਾਈਕਲ ਲੱਗੇ ਆ ਨਾਲੇ ਹੋਰ ਗੱਲ ਉਹ ਸਾਡੇ ਪੇਟੀ ਭਾਈ ਹੁੰਦੇ ਨੇ। ਸਹੀ ਹੈ, ਸਾਡੇ ਕੋਲ ਬਰਦਾਸ਼ਤ ਹੀ ਨਹੀਂ ਹੁੰਦਾ ਕਿ ਸਾਨੂੰ ਕੋਈ ਕੰਡ ਕਰੇ। ਅਸੀਂ ਇਸ ਲਈ ਜਿਹੜਾ ਨਾ ਅਸੀਂ ਆਪੇ ਚਾਹੁੰਦੇ ਕਿ ਅਸੀਂ ਸਾਡੀ ਕਿਸੇ ਨੂੰ ਕੰਡ ਹੋ ਜਾਏ, ਸਾਨੂੰ ਕੋਈ ਕੰਡ ਨਾ ਕਰੇ। ਨਹੀਂ ਤੁਹਾਡੇ ਤੇ ਅਤਲ ਕੁਰਸੀ ਲਿਖੀ ਹੈ ਨਾ, ਤੁਹਾਨੂੰ ਕੰਡ ਨਹੀਂ ਹੋਣੀ ਚਾਹੀਦੀ। ਇਹ ਮਤਲਬ ਹੈ ਕਿ ਅਤਲ ਕੁਰਸੀ ਲਿਖੀ ਹੈ, ਉਹ ਭਾਈ ਤੁਹਾਨੂੰ ਕੰਡ ਨਹੀਂ ਹੋਣੀ ਚਾਹੀਦੀ। ਇਹ ਕਿੱਧਰ ਦੀ ਗੱਲ ਹੈ? ਕੋਈ ਸਬਰ ਵੀ, ਕੋਈ ਤਹਮਲ ਵੀ ਕੋਈ ਚੀਜ਼ ਹੁੰਦੀ ਹੈ। ਜਾਨਾਂ ਤੁਹਾਡੇ ਨਾਲ ਜਿਹੜੀਆਂ ਕੀਮਤੀ ਜਾਨਾਂ ਨੇ, ਤੁਸੀਂ ਉਹਨਾਂ ਦਾ ਖਿਆਲ ਨਹੀਂ। ਅੱਛਾ, ਇਹ ਤੁਸੀਂ ਮੈਨੂੰ ਦੱਸੋ ਕਿ ਇਹ ਜਿਹੜਾ ਗੱਡੀ ਚਲਾਉਂਦੇ ਹੋ ਤੁਸੀਂ, ਤੁਹਾਡੇ ਕੋਈ ਮਸਲਾ ਚਲਾਉਂਦੇ ਆ, ਜਿਵੇਂ ਬ੍ਰੇਕ ਆਇਲ ਮੁੱਕ ਗਿਆ, ਬ੍ਰੇਕ ਫੇਲ ਹੋ ਗਈ, ਤੇ ਫਿਰ ਕਿਸ ਤਰ੍ਹਾਂ ਗੱਡੀ ਰੋਕਦੇ ਹੋ ਤੁਸੀਂ? ਗੱਡੀ ਫਿਰ ਸਾਡਾ ਫਿਰ ਗੱਡੀ ਸਾਹਮਣੇ ਧਿਆਨ ਨਹੀਂ ਫਿਰ ਹੁੰਦਾ। ਅੱਛਾ, ਸਾਡਾ ਧਿਆਨ ਫਿਰ ਸੱਜੇ ਖੱਬੇ ਹੀ ਹੁੰਦਾ। ਕੋਈ ਟਾਲੀ ਕੋਈ ਕਿੱਕਰ ਲੱਭ ਜੇ, ਠੀਕ ਹੈ, ਤੇ ਗੱਡੀ ਖਿਲਾਰ ਲਈਏ। ਫਿਰ ਹੋਰ ਕੋਈ ਹੱਲ ਹੀ ਕੋਨੇ ਨਾ। ਫਿਰ ਗੱਡੀਆਂ ਦੂਜੀਆਂ ਛੋਟੀਆਂ ਨਿੱਕੀਆਂ ਗੱਡੀਆਂ ਜਿਹੜੀਆਂ ਜਾਂਦੀਆਂ, ਮੋਟਰਸਾਈਕਲਾਂ, ਤੁਹਾਨੂੰ ਪਤਾ ਜਿੰਨਾ ਰਸ਼ ਹੁੰਦਾ, ਤੇ ਉਹਨਾਂ ਨੂੰ ਤੇ ਵੇਖਣਾ ਪੈਂਦਾ ਨਾ।
ਤੇ ਉਹ ਇਸ ਲਈ ਅਸੀਂ ਫਿਰ ਕੋਈ ਉਹਨਾਂ ਨੂੰ ਵੇਖਣ ਦੀ ਬਜਾਏ ਤੇ ਅਸੀਂ ਨਹੀਂ ਇਹਨਾਂ ਨੂੰ ਬਚਾਈਏ, ਇਹ ਮਾਸੂਮ ਜਾਨਾ ਹੋਰੇ ਕਿੱਥੇ ਕਿਹੜੇ ਕੰਮਾਂ ਜਾਂਦੇ ਹੋਣਗੇ, ਅਸੀਂ ਫਿਰ ਟਾਲੀ ਨੂੰ ਜਾ ਜੋੜਨੇ ਉਹ ਠੀਕ ਉਹ ਫੈਸਲਾਬਾਦ ਵਾਲੀ ਮਾਈ ਇੱਕ ਨੇ ਆਖਿਆ ਆ ਕੇ ਉਹ ਆਂਦੀ ਇੱਕ ਡਰਾਈਵਰ ਨੇ ਨਾ ਮਾਰ ਦਿੱਤੀ ਗੱਡੀ ਜਾ ਟਾਲੀ ਨੂੰ, ਤੇ ਮੈਂ ਉਹਨੂੰ ਆਖਿਆ, ਮੈਂ ਪੁੱਛਿਆ, ਮੈਂ ਕਿਹਾ ਪੁੱਤਰ ਅੱਜ ਇੱਥੇ ਟਾਲੀ ਟੂਲੀ ਨਾ ਹੋਏ ਉੱਥੇ ਗੱਡੀ ਕਿੰਜ ਰੋਕ ਦਿਓ। ਨਹੀਂ ਉਹ ਮਾਈ ਫੈਸਲਾਬਾਦ ਹੀ ਨੇ ਤਦ ਨੇ ਇਹ ਗੱਲ ਕਰ ਨਹੀਂ ਤੁਸੀਂ ਤੇ ਫੈਸਲਾਬਾਦ ਤੇ ਚੱਲਦੇ ਹੋ, ਤੁਹਾਨੂੰ ਤੇ ਪਤਾ ਨਾ ਇਹਨਾਂ ਚੀਜ਼ਾਂ ਨਹੀਂ ਸਾਡਾ ਬਾਹਰ ਰਹਿੰਦਾ ਰੋਜ਼ ਜਿਹੜਾ ਨਾ। ਅੱਛਾ ਇੱਕ ਗੱਲ ਹੋਰ ਮੈਨੂੰ ਇਹਦੀ ਸਾਰੀ ਜ਼ਿੰਦਗੀ ਸਮਝ ਨਹੀਂ ਆਈ ਹਾਂਜੀ ਕਿ ਆ ਜਿਹੜੇ ਤੁਸੀਂ ਜੰਜਾਂ ਛੰਜਾਂ ਲੈ ਕੇ ਜਾਂਦੇ ਹੋ, ਬੁਕਿੰਗ ਕਰਕੇ ਜਾਂਦੇ ਹੋ, ਸਾਰੀਆਂ ਸਵਾਰੀਆਂ ਨੂੰ ਤੁਸੀਂ ਵਿੱਚ ਬਾਬੂ ਲੈਂਦੇ ਹੋ, ਆ ਵਾਜਿਆਂ ਵਾਲਿਆਂ ਨੂੰ ਤੇ ਕਿਹੜੇ ਹਿਸਾਬ ਚ ਬਾਂਦੇ ਹੋ, ਛੱਤ ਤੇ ਚਾੜ ਛੱਡਦੇ ਹੋ ਉਹਨਾਂ ਨੂੰ? ਜਿਹੜਾ ਉਹ ਬਰੀਕ ਲੋਕ ਨੇ, ਉਹ ਮਤਲਬ ਫਨਕਾਰ ਲੋਕ ਨੇ, ਉਹਨਾਂ ਨੂੰ ਤੇ ਠੰਡ ਹੀ ਬੜੀ ਲੱਗਦੀ, ਉਹਨਾਂ ਨੂੰ ਤੇ ਗਰਮੀਆਂ 'ਚ ਉੱਤੇ ਭਾਓ ਤੇ ਉਹਨਾਂ ਨੂੰ ਠੰਡ ਲੱਗਣ ਲੱਗ ਪੈਂਦੀ, ਤੁਸੀਂ ਉਹਨਾਂ ਨੂੰ ਸਪੈਸ਼ਲ ਉੱਤੇ ਚਾੜ ਦਿਓ, ਇਹ ਕੀ ਚੱਕਰ ਹੈ? ਲੋ ਦੱਸੋ ਇਹ ਬੜੀ ਗੱਲ ਜਿਹੜੀ ਹੈ ਨਾ, ਨਹੀਂ ਇਹ ਤਾਂ ਰਾਜ਼ ਨਹੀਂ, ਕੋਈ ਸਮਝ ਨਹੀਂ ਲੱਗੀ। ਇਹ ਤੁਹਾਨੂੰ ਦੱਸਦੇ ਆ ਰਾਜ, ਇਹ ਅਸਲ ਰੋਲਾ ਪਤਾ ਕੀ ਹੈ, ਇਹ ਪਹਿਲਾਂ ਵੇਚੀ ਇਹਨਾਂ ਨੂੰ ਭਾਈਦਾ ਇਹ ਗੱਡੀ 'ਚ। ਅੱਛਾ ਉਹ ਇੱਕ ਦੋ ਵਾਰੀ ਵਾਕਿਆ ਇਸ ਤਰ੍ਹਾਂ ਦਾ ਹੋਇਆ ਕਿ ਅੰਦਰ ਵੜਨ ਲੱਗੀ ਦਾ ਨਾ, ਇਹਨਾਂ ਕੋਲ ਜਿਹੜਾ ਵੱਡਾ ਵਾਜਾ ਨਹੀਂ ਹੁੰਦਾ, ਉਹ ਦਰਵਾਜ਼ੇ 'ਚ ਫਸ ਗਿਆ, ਉਹ ਦਰਵਾਜ਼ੇ 'ਚ ਫਸ ਗਿਆ, ਨਾ ਸਵਾਰੀਆਂ ਉਤਲੀਆਂ ਬਾਹਰ ਜਾ ਸਕਦੀਆਂ, ਨਾ ਬਾਹਰਲੀ ਅੰਦਰ ਆ ਸਕਦੀਆਂ, ਸਾਡੀ ਉਹ ਪੂਰੀ ਅੱਧੀ ਦਿਹਾੜੀ ਉਧਰ ਭੱਜ ਗਈ ਉੱਥੇ। ਉਹ ਸਾਡਾ ਕਾਰੋਬਾਰ, ਉਹ ਫਿਰ ਸਾਡੇ ਮਾਲਕਾਂ ਨੇ ਜਿਹੜਾ ਨਾ, ਜਿਹੜੀ ਸਾਡੀ ਯੂਨੀਅਨ ਹੁੰਦੀ ਹੈ, ਉਹਨਾਂ ਨੇ ਇਹ ਫੈਸਲਾ ਕੀਤਾ ਕਿ ਭਾਈ ਅੱਜ ਤੋਂ ਬਾਅਦ ਜਿਹੜਾ ਵਾਜਿਆਂ ਵਾਲਾ ਅੰਦਰ ਨਹੀਂ ਵੜਨਾ ਚਾਹੀਦਾ, ਤੇ ਉਹ ਹੁਣ ਸਾਡਾ ਕਾਨੂੰਨ ਪਾਸ ਹੋ ਗਿਆ ਕਿ ਕੋਈ ਵੀ ਵਾਜਿਆਂ ਵਾਲਾ ਜਿਹੜਾ ਨਾ, ਉਹ ਛੱਤ ਤੇ ਜਿਹੜਾ ਨਾ ਸੋਹਣਾ ਲੱਗਦਾ, ਉਹਨੂੰ ਛੱਤ ਤੇ ਰੱਖਣਾ, ਉਹਨੂੰ ਅੰਦਰ ਨਹੀਂ ਵਾੜਨਾ। ਨਹੀਂ ਉਹਨਾਂ ਇਹ ਚੱਕਰ ਠੀਕ ਗੱਲ ਹੈ ਤੁਹਾਡੀ। ਉੱਤੇ ਉਹ ਉਹਨਾਂ ਨੂੰ ਕਈ ਵਾਰੀ ਟਾਣ ਵੀ ਵੱਜ ਜਾਂਦਾ ਜਿਹੜਾ ਨਾ, ਉਹ ਡਿੱਗ ਪੈਂਦੇ ਨੇ ਉੱਤੇ, ਉਹਨਾਂ ਦਾ ਵਾਜਾ ਵਾਕਈ ਤੇ ਚਲੋ ਇੱਕ ਤੇ ਤੁਸੀਂ ਨਹੀਂ ਨਾ ਵੜਨ ਦਿੰਦੇ, ਦੂਸਰਾ ਇਹ ਕਿ ਉਹਨਾਂ ਦਾ ਵਾਜਾ ਕੀਮਤੀ ਬੜਾ ਹੁੰਦਾ, ਉਹ ਹੋਰ ਕਿਹੜੀ ਦਾਤ ਦਾ ਬਣਿਆ ਹੁੰਦਾ, ਉਹ ਮਹਿੰਗਾ ਵੀ ਬੜਾ ਹੁੰਦਾ। ਮਹਿੰਗਾ ਤੇ ਠੀਕ ਹੈ ਹੀ ਤੁਹਾਡੀ ਗੱਲ ਮੰਨਿਆ, ਮਹਿੰਗਾ ਕਹਿੰਦੇ ਸਾਡਾ ਵੀ ਤਾਂ ਕਾਰੋਬਾਰ ਹੈ ਨਾ, ਹੁਣ ਵੇਖਣਾ ਇਹ ਤੇ ਇਹੀ ਉਹਨਾਂ ਦੇ ਵਾਜੇ ਵੇਖੀਏ ਕਿ ਆਪਣੀਆਂ ਸਵਾਰੀਆਂ ਵੇਖੀਏ, ਠੀਕ ਹੈ। ਨਾਲੇ ਇਹ ਵੇ ਕਿ ਤੁਹਾਨੂੰ ਨਹੀਂ ਪਤਾ ਵਾਜਿਆਂ ਵਾਲੇ ਵੀ ਜਿਹੜੇ ਨੇ ਨਾ, ਇਹ ਜਿੰਨਾ ਇਹਨਾਂ ਨੂੰ ਅੱਤ ਪਈ ਹੁੰਦੀ ਹੈ ਵਾਜਾ ਵਜਾਉਂਦੇ ਰਹਿਣ ਤੇ ਜਿਹੜੇ ਨੇ ਸੈੱਟ ਰਹਿੰਦੇ ਨੇ, ਤੇ ਹੁਣ ਭਰੀ ਗੱਡੀ ਦੇ ਵਿੱਚ ਵਾਜੇ ਵਜਾਣ ਲੱਗ ਪੈਣ, ਠੀਕ ਹੈ। ਉੱਥੇ ਇੱਕ ਵਾਰੀ ਇਸ ਤਰ੍ਹਾਂ ਦਾ ਹੀ ਵਾਕਿਆ ਹੋਇਆ ਕਿ ਵਾਜੇ ਵਜਾਏ ਤੇ ਸਵਾਰੀਆਂ ਉੱਠ ਕੇ ਲੜ ਪਈਆਂ ਨੇ ਕਿ ਅਸੀਂ ਤਾਂ ਫੈਸਲਾਬਾਦ ਜਾਣਾ ਸੀ, ਸਾਡੇ ਪਿਛਲੇ ਜਿਹੜੇ ਹੋਏ ਇਹ ਜੰਜ ਵਾਲੀ ਬੱਸ ਚ ਭਾ ਗਏ। ਕੋਈ ਇਸ ਵਾਸਤੇ ਬੜੀਆਂ ਚੀਜ਼ਾਂ ਬਰੀਕੀਆਂ ਨਾ ਵੇਖਣੀਆਂ ਪੈਂਦੀਆਂ ਨੇ ਸਾਨੂੰ। ਨਹੀਂ ਇਹ ਵਾਸਤੇ ਵਾਜਾ ਜਿਹੜਾ ਨੇ ਇਹ ਚੁੱਪ ਕਰਕੇ ਬੈਠੇ ਹੁੰਦੇ ਨੇ ਤੇ ਅਚਾਨਕ ਵਜਾ ਦਿੰਦੇ ਨੇ, ਸਵਾਰੀ ਦਾ ਤਰਾ ਨਿਕਲ ਜਾਂਦਾ, ਸਵਾਰੀ ਦਾ ਹੋਈ ਇੱਕ ਅੱਧਾ ਤਰਾ ਤੇ ਉਹਦਾ ਨਿਕਲ ਹੀ ਜਾਣਾ। ਸਵਾਰੀ ਦੀ ਖੈਰ ਹੈ, ਤੁਸੀਂ ਇਹ ਸੋਚੋ ਕਿ ਡਰਾਈਵਰ ਦਾ ਅੱਗੋਂ ਤਰਾ ਨਿਕਲ ਗਿਆ ਤੇ ਸਾਰੇ ਦੇ ਤਰਾ ਤੇ ਪਿੱਛੇ ਰਹਿ ਗਏ ਨਾ, ਫਿਰ ਡਰਾਈਵਰ ਦਾ ਸੀਟ ਤੇ ਬੈਠਾ ਜਿਹਨੇ ਜਿੱਤੇ ਜ਼ਿੰਮੇਦਾਰੀ ਹੈ, ਕੁਝ ਉਹਨੇ 70-80 ਜੀ ਮੰਜ਼ਲਾਂ ਤੇ ਪਹੁੰਚਾਣੇ ਨੇ, ਉਹਦਾ ਤਰਾ ਨਿਕਲਿਆ, ਸਾਰਿਆਂ ਨੂੰ ਦੂਰ ਲੈ ਜਾਏਗਾ। ਅੱਛਾ ਹੁਣ ਆਖਰੀ ਇੱਕ ਗੱਲ ਇਹ ਮੈਨੂੰ ਤੁਸੀਂ ਦੱਸੋ ਤੇ ਤੁਹਾਡਾ ਵੀ ਟਾਈਮ ਨਿਕਲਣ ਵਾਲਾ ਜਿਹੜਾ ਨਾ, ਗੱਡੀ ਨਿਕਲਣ ਵਾਲੀ ਹੈ, ਮੈਂ ਆਵਾਜ਼ ਸੁਣਨ ਡਿਆ, ਇਹ ਪਿੱਛੇ ਆਵਾਜ਼ਾਂ ਆਉਂਦੀਆਂ ਤਾਂ ਇਹ ਉਹ ਸਾਡੀ ਗੱਡੀ ਵਾਲੇ ਮਾਰਨ ਦੇ ਨੇ, ਕਹਿੰਦਾ ਮੇਰੇ ਮਾਲਕ ਰਾਜੀ ਨੇ ਆ ਕਿ ਤੂੰ ਕਿਹੜੇ ਐਂਟਰੀ ਵਿੱਚ, ਸਾਡਾ ਕੰਮ ਹੀ ਨਹੀਂ ਹੈ। ਚਲੋ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਤਸ਼ਰੀਫ ਲਿਆਇਓ। ਬਸ ਇੱਕ ਸਵਾਲ ਦਾ ਜਵਾਬ ਦੇ ਦਿਓ। ਦੇਖੋ ਗੱਡੀ ਵਿੱਚ ਕੋਈ ਮਰੀਜ਼ ਵੀ ਹੈ, ਕੋਈ ਮਤਲਬ ਮੌਲਵੀ ਹੈ, ਕੋਈ ਸ਼ਰੀਫ ਆਦਮੀ ਵੀ ਹੈ, ਕੋਈ ਕਿਸੇ ਤਰ੍ਹਾਂ ਦਾ, ਕੋਈ ਮਰਨੇ ਤੇ ਜਾ ਰਿਹਾ, ਕੋਈ ਅਫਸੋਸ ਤੇ ਜਾ ਰਿਹਾ, ਲੇਕਿਨ ਤੁਸੀਂ ਜਿਹੜੇ ਉਹਦੇ ਵਿੱਚ ਗਾਣੇ ਲਾਉਂਦੇ ਹੋ, ਉਹ ਕਿਹੜੇ ਮਤਲਬ ਤੁਸੀਂ ਐਸੇ ਗਾਣੇ ਲਾਉਂਦੇ ਹੋ ਕਿ ਬੰਦਾ ਆਮ ਜਗ੍ਹਾ ਸ਼ਰਮਾ ਜਾਂਦਾ, ਉਹ ਜੇ ਨਸੀਬੋ ਲਾਲ ਦੇ ਗਾਣੇ ਸੁਣ ਕੇ ਤੁਸੀਂ ਵਿੱਚੋਂ ਗਾਣੇ ਐਸੇ ਲਾ ਦਿੰਦੇ ਹੋ, ਉਹ ਵਿਚਾਰੇ ਸਾਰਾ ਦੁੱਖ ਸੁੱਖ ਭੁੱਲ ਕੇ ਤੇ ਉਹਨਾਂ ਦਾ ਵੀ ਦਿਲ ਕਰਦਾ ਹੁੰਦਾ ਕਿ ਇੱਥੇ ਹੁਣ ਕੋਈ ਮਾਸਾ ਜਿਹਾ ਟੀਚੀ ਪੀਟੀ ਕਰ ਲਏ। ਇਹ ਬਹੁਤ ਅੱਛਾ ਤੁਸੀਂ ਸਵਾਲ ਕੀਤਾ, ਤੁਹਾਡਾ ਸਵਾਲ ਮੈਨੂੰ ਬੜਾ ਪਸੰਦ ਆਇਆ। ਵੇਖੋ ਇਹ ਅਸੀਂ ਹੁਣ ਸਾਨੂੰ ਤੇ ਨਹੀਂ ਪਤਾ ਕਿ ਕਿਹੜਾ ਦੁੱਖ 'ਚ ਕਿਹੜਾ ਸੁੱਖ 'ਚ, ਠੀਕ ਹੈ। ਤੇ ਇਹ ਕੋਈ ਤੇ ਮੈਂ ਆਹੀ ਜਿਹੜਾ ਸਾਨੂੰ ਗਾਣਾ ਜਿਹੜਾ ਦਿਮਾਗ ਜਿਹੜਾ ਨਾ ਥੋੜਾ ਜਿਹਾ ਉਹ ਜਾਗਦਾ ਰਹਿੰਦਾ, ਗਾਣੇ ਛਾਣੇ ਲੱਗੇ ਹੁਣ, ਹਾਲਾਂਕਿ ਤੁਹਾਨੂੰ ਪਤਾ ਪਾਕਿਸਤਾਨੀ ਗਾਣੇ, ਤੇ ਉਹਦੇ ਵਿੱਚ ਹੁਣ ਇਹ ਫਿਰ ਹੈ ਵੀ ਹੁਣ ਸਵਾਰੀ ਬਾਲਗਾਂ ਨੂੰ ਪੁੱਛ ਲਈਏ ਕਿ ਭਾਈ ਤੁਸੀਂ ਸੁਖੀ ਹੋ ਕਿ ਦੁਖੀ ਹੋ, ਠੀਕ ਹੈ। ਜੇ ਵਿੱਚ ਦੁੱਖ ਵਾਲੇ ਹੁੰਦੇ ਤੇ ਵਿੱਚ ਕਈ ਸੁੱਖ ਵਾਲੇ ਵੀ ਹੁੰਦੇ ਨੇ, ਹੁਣ ਅਸੀਂ ਸੁੱਖ ਵੇਖੀਏ ਕਿ ਉਹਨਾਂ ਦੇ ਦੁੱਖ ਵੇਖੀਏ, ਹਾਲਾਂਕਿ ਸੁੱਖ ਦੁੱਖ ਵੇਖਣਾ ਤੇ ਚਾਹੀਦਾ, ਲੇਕਿਨ ਹੁਣ ਅਸੀਂ ਹਰ ਸਵਾਰੀ ਨੂੰ ਇਹ ਤੇ ਨਹੀਂ ਪੁੱਛ ਸਕਦੇ ਕਿ ਭਾਈ ਫੌਤਗੀ ਤੇ ਜਾ ਰਿਹਾ ਜਾਂ ਫਲਾਣਾ ਤੂੰ ਜੰਜ ਤੇ ਨਹੀਂ ਜਾ ਰਿਹਾ। ਇਸ ਲਈ ਅਸੀਂ ਲਾਹੜਨੇ ਆ, ਜਿਹਨੂੰ ਦੁੱਖ ਹੋਏ ਉਹ ਬੰਦ ਕਰਾ ਸਕਦਾ, ਜਿਹਨੂੰ ਸੁੱਖ ਹੋਏ ਭਾਈ ਲਾਂਦਾ ਕਿਉਂ ਨਹੀਂ ਪਿਆ। ਇਸ ਤਰ੍ਹਾਂ ਦੇ ਮਾਮਲੇ ਹੁੰਦੇ ਰਹਿੰਦੇ ਨੇ। ਬਾਹਲੇ ਜਿਹੜੀਆਂ ਨੇ ਜਨਰਲ ਚੀਜ਼ਾਂ ਨੇ ਸਾਨੂੰ ਵੇਖਣੀਆਂ ਪੈਂਦੀਆਂ ਨੇ। ਗਾਣੇ ਲਾਈਏ ਤੇ ਵਿੱਚੋਂ ਕਈ ਸਵਾਰੀਆਂ ਬੜਾ ਖੁਸ਼ ਹੁੰਦੀਆਂ ਨੇ, ਕਈ ਤੇ ਉੱਠ ਕੇ ਆਉਂਦੀਆਂ ਨੇ ਭਾਈ ਇਹ ਗਾਣਾ ਲਾ, ਕਦੇ ਲਾਣਾ ਪੈਂਦਾ, ਵੇਖਣਾ ਪੈਂਦਾ। ਨਹੀਂ ਤੇ ਬਾਅਦ ਇਹ ਵੀ ਆਂਦੀਆਂ ਹੁੰਦੀਆਂ ਨੇ ਕਿ ਇਹਨੂੰ ਬੰਦ ਕਰੋ, ਇਹ ਤੁਹਾਂ ਕੀ ਕੰਜਰਖਾਨਾ ਲਾਇਆ। ਨਹੀਂ ਬੜਾ ਕੁਝ ਆਂਦੀਆਂ ਨੇ ਕਿ ਤੁਸੀਂ ਆ ਜਿਹੜੀ ਹੁਣ ਗੱਲ ਕਰਦੇ ਹੋ ਪਏ, ਮੈਂ ਹੁਣ ਜਾ ਰਿਹਾ ਇੱਕ ਵਾਰੀ ਜਿਹੜਾ ਨਾ ਸਾਡਾ ਸ਼ੇਖੂਪੁਰੇ ਦਾ ਰੂਟ ਸੀ, ਜਾ ਰਿਹਾ ਇੱਕ ਸਵਾਰੀ ਬੜੀ ਤੱਤੀ ਹੋ ਕੇ ਉੱਠ ਕੇ ਆਈ ਹੈ, ਠੀਕ ਹੈ।
ਉਹਨੇ ਆਖਿਆ ਭਾਈ ਇਹ ਬੰਦ ਕਰ, ਇਹ ਕੀ ਪਤਾ ਤੂੰ ਲਾਛੜਿਆ, ਤੈਨੂੰ ਪਤਾ ਨਹੀਂ ਜਨਾਨਾ ਸਵਾਰੀਆਂ ਤੇ ਬੈਠੀਆਂ ਤੇ ਇੰਜ ਠੀਕ ਗੱਲ, ਠੀਕ ਗੱਲ। ਉਹ ਮੈਂ ਕਿਹਾ ਭਾਈ ਮੇਰੀ ਸੁਣ ਗੱਲ, ਤੂੰ ਐਡਾ ਗਰਮ ਨਾ ਹੋ, ਇਹ ਸਾਰਾ ਲੱਗਾ ਹੈ ਨਾ ਤੇ ਸਾਡਾ ਵੀ ਜਿਹੜਾ ਦਿਮਾਗ ਵੀ ਚੱਲਦਾ ਰਹਿੰਦਾ, ਤੇ ਇਹ ਤੋਂ ਬਗੈਰ ਅਸੀਂ ਗੱਡੀ ਜਿਹੜੀ ਹੈ ਨਾ ਨਹੀਂ ਚਲਾਉਂਦੇ। ਤੇ ਉਹਨੇ ਮੈਨੂੰ ਆਖਿਆ ਮੈਂ ਤੇ ਸਮਝਦਾ ਹਾਂ ਪੈਟਰੋਲ ਤੇ ਚੱਲਦੀ ਹੈ। ਅੱਛਾ, ਇੱਕ ਗੱਲ ਇਹ ਦੱਸੋ ਕਿ ਬਹੁਤ ਸਾਰੇ ਲੋਕ ਜਿਹੜੇ ਨੇ, ਡਰਾਈਵਰ ਹਜ਼ਰਾਤ ਜਿਹੜੇ ਨੇ, ਉਹ ਬਗੈਰ ਲਾਇਸੈਂਸ ਤੋਂ ਜਿਹੜਾ ਗੱਡੀ ਚਲਾਉਂਦੇ ਨੇ, ਉਹ ਫਿਰ ਨਾ ਕਾਨੂੰਨ ਦਾ ਪਾਸ ਕਰਦੇ ਨੇ, ਨਾ ਇਸ਼ਾਰੇ ਵਹਿੰਦੇ ਨੇ, ਨਾ ਖੱਬੇ ਨਾ ਸੱਜੇ, ਨਾ ਉਹਨਾਂ ਦਾ, ਤੇ ਉਹ ਆਪਣੇ ਹਿਸਾਬ ਨਾਲ ਜਿਹੜਾ ਨਾ ਉਹ ਚਲਾਈ ਜਾਂਦੇ, ਜਿੱਥੇ ਵੇਖੀ ਗੱਡੀ ਉੱਥੇ ਬ੍ਰੇਕ ਮਾਰਨ, ਪਿੱਛੋਂ ਭਾਵੇਂ ਆ ਵਜੇ। ਉਹਨਾਂ ਦੇ ਬਾਰੇ 'ਚ ਤੁਸੀਂ ਕੀ ਕਹਿਣਾ ਚਾਹੋਗੇ? ਵੇਖੋ ਜੀ, ਮੈਂ ਤੇ ਇੰਨੀ ਗੱਲ ਜਾਣਨਾ ਕਿ ਲਾਇਸੈਂਸ ਗੱਡੀਆਂ ਨਹੀਂ ਚਲਾਉਂਦੇ, ਗੱਡੀਆਂ ਬੰਦੇ ਚਲਾਉਂਦੇ ਨੇ। ਮੈਂ 10-12 ਸਾਲ ਦਾ ਹਾਂ ਜਦੋਂ ਮੈਂ ਡਰਾਈਵਰੀ 'ਚ ਪਿਆ ਹਾਂ, ਤੇ ਅੱਜ ਮੈਨੂੰ ਕੋਈ ਲਾਇਸੈਂਸ, ਮੈਨੂੰ ਵੀ ਆ ਕੇ ਲਾਇਸੈਂਸ ਆਖੇ ਤੇ ਮੈਨੂੰ ਬੜੀ ਤਕਲੀਫ ਹੁੰਦੀ ਹੈ। ਮੈਨੂੰ ਗੁੱਸਾ ਲੱਗਦਾ ਕਿ ਲਾਇਸੈਂਸ ਪੁੱਛਣ ਡਿਆ ਕਿ ਮੇਰਾ ਇੰਨਾ ਤਜਰਬਾ, ਤੇ ਲਾਇਸੈਂਸ ਨੂੰ ਲੈ ਕੇ ਬੰਦਾ ਬਹਿਰੇ। ਲਾਇਸੈਂਸ ਬਣਵਾਉਣਾ ਚਾਹੀਦਾ, ਅਗਰ ਨਹੀਂ ਕਿਸੇ ਨੂੰ ਜਾਂਚ ਤੇ ਉਹ ਰੋਡ ਤੇ ਨਾ ਨਿਕਲੇ। ਲੇਕਿਨ ਸਾਡੇ ਵਰਗੇ ਹੁਣ ਬੰਦੇ ਅਸੀਂ ਪੁਰਾਣੇ, ਅਸੀਂ ਤਜਰਬਾਕਾਰ, ਮੈਂ ਤੇ ਸਮਝ ਬਾਬੇ ਡਰਾਈਵਰ ਵੀ ਤੁਸੀਂ ਕਹਿ ਸਕਦੇ ਹੋ, ਠੀਕ ਹੈ। ਅਸੀਂ ਸਾਨੂੰ ਹੁਣ ਆ ਕੇ ਸਾਨੂੰ ਕੋਈ ਆਮ ਬੰਦਾ ਕੱਲ ਉੱਠਿਆ, ਉਹ ਆ ਕੇ ਆਂਦਾ ਭਾਈ ਲਾਇਸੈਂਸ ਚੈੱਕ ਕਰਾ, ਤੇ ਸਾਨੂੰ ਅੱਛਾ ਨਹੀਂ ਲੱਗਦਾ। ਸਵਾਰੀਆਂ ਤੇ ਨਹੀਂ ਆਉਂਦੀਆਂ ਨਾ ਆ ਕੇ ਲਾਇਸੈਂਸ, ਉਹ ਜਿਨ੍ਹਾਂ ਨੂੰ ਤੁਸੀਂ ਪਾਪਾ ਅੰਜ ਚੁੱਪ ਕਰਕੇ ਫੜਾਉਂਦੇ, ਉਹੀ ਆ ਕੇ ਆਉਂਦੇ ਨੇ ਕਿ ਸਾਨੂੰ ਲਾਇਸੈਂਸ ਉਹਨਾਂ ਨੇ। ਨਹੀਂ, ਪਾਪਾ ਵੀ ਐਵੇਂ ਮਸ਼ਹੂਰ ਹੀ ਕੀਤਾ ਸੀ, ਕਿਥੋਂ ਇਹਨੇ ਪੈਸੇ ਸਾਰੇ ਕਲੀਨਰ ਕੋ ਪਿੱਛੇ ਹੁੰਦੇ ਨੇ। ਸਾਡੇ ਕੋਲ ਕੀ ਹੁੰਦਾ ਜੇ, ਸਾਡੇ ਕੋਲ ਤਾਂ ਹਾਂ ਜਿਹੜਾ ਸਵੇਰੇ ਘਰੋਂ ਨਿਕਲਣਾ, ਉਹ ਜੇ ਕੋ ਬੋਝ ਕੋ ਰੁਪਈਏ ਘਰਦਿਆਂ ਕੋ ਛੱਡ ਛੜੇ ਨੇ, ਕੋ 150 ਛੱਡ ਛੜਿਆ ਤੇ ਠੀਕ ਹੈ, ਨਹੀਂ ਤੇ ਉਸ ਤਰ੍ਹਾਂ ਨਿਕਲੋ ਨੇ ਘਰ ਦੇ ਖਾਲੀ ਕਰਕੇ ਘੱਲ ਦੇਣ ਕਿ ਤੁਹਾਂ ਰੋਟੀ ਵੀ ਬਾਹਰੋਂ ਖਾ ਲੈਣੀ ਹੈ, ਗੱਡੀ ਤੁਹਾਂ ਚਲਾਣੀ ਹੈ, ਉੱਥੇ ਜਾ ਕੇ ਲੰਮਾ ਪੈ ਰਹਿਣਾ, ਜਾਂ ਜਿੱਥੇ ਰੈਸਟ ਹੋਇਆ ਖਾਣ ਪੀਣ ਤੁਹਾਡਾ ਸਾਰਾ ਗੱਡੀ 'ਚ ਨਿਕਲ ਜਾਣਾ, ਤੁਹਾਂ ਪੈਸੇ ਕਰਨੇ ਨੇ। ਆਹ ਕਿੱਥੋਂ ਪਾਪੇ ਦੇਣੇ ਨੇ? ਪਾਪੇ ਤੇ ਕਲੀਨਰਾਂ ਨੂੰ ਪਤਾ, ਸਾਨੂੰ ਕਾਹਦਾ ਸਰਕਾਰ ਪਤਾ ਹੈ। ਤੇ ਬਸ ਨਾਜ਼ਰੀਨ, ਤੁਸੀਂ ਦੇਖ ਹੀ ਲਿਆ, ਇਹਨਾਂ ਨਾਲ ਅਸੀਂ ਗੱਲੀ ਬਾਤੀ ਦੇ ਬਾਰੇ ਨਹੀਂ ਆ ਸਕਦੇ। ਜਿਸ ਤਰ੍ਹਾਂ ਇਹਨਾਂ ਨੂੰ ਕਿਹਾ ਲਾਇਸੈਂਸ ਵੱਲੋਂ ਤੋਂ ਆਉਂਦੇ ਨੇ, ਗੱਡੀ ਲਾਇਸੈਂਸ ਨਹੀਂ ਚਲਾਉਣੀ ਹੈ ਕਿ ਮੈਂ ਚਲਾਉਣੀ ਹੈ। ਲੇਕਿਨ ਤੁਸੀਂ ਜਿਹੜਾ ਨਾ, ਮੇਰੀ ਗੁਜ਼ਾਰਿਸ਼ ਇਹ ਵੇ ਕਿ ਡਰਾਈਵਰ ਹਜ਼ਰਾਤ ਜਿਹੜੇ ਨੇ, ਉਹਨਾਂ ਨੂੰ ਤਜਰਬਾਕਾਰ ਵੀ ਹੋਣਾ ਚਾਹੀਦਾ ਤੇ ਲਾਇਸੈਂਸ ਵੀ ਉਹਨਾਂ ਕੋਲ ਹੋਣਾ ਚਾਹੀਦਾ, ਕਾਨੂੰਨ ਦੀ ਪਾਸਦਾਰੀ ਹੋਣੀ ਚਾਹੀਦੀ। ਜਾਨਾਂ ਬਹੁਤ ਜ਼ਿਆਦਾ ਕੀਮਤੀਆਂ ਹੀ ਨੇ, ਤੇ ਡਰਾਈਵਰ ਜਿਹੜਾ ਉਸ ਨੂੰ ਵੀ ਮੁਹਤਾਤ ਵੀ ਹੋਣਾ ਚਾਹੀਦਾ, ਐਕਟਿਵ ਹੋਣਾ ਚਾਹੀਦਾ, ਤੇ ਉਹਦਾ ਮਾਹਰ ਹੋਣਾ ਜਿਹੜਾ ਨਾ ਬਹੁਤ ਜ਼ਰੂਰੀ ਹੈ। ਦੋਸਤੋ, ਇਸੇ ਤਰ੍ਹਾਂ ਹੀ ਪੂਰੀ ਦੁਨੀਆ ਦਾ ਨਿਜ਼ਾਮ ਅੱਲਾਹ ਪਾਕ ਦੀ ਜ਼ਾਤ ਚਲਾ ਰਹੀ ਹੈ, ਤੇ ਉਹਨੂੰ ਇਸੇ ਵਾਸਤੇ ਉਹਨੇ ਕਿਹਾ ਨਾ ਉਹਨੂੰ ਊਂਘ ਆਉਂਦੀ ਹੈ ਤੇ ਨਾ ਉਹਨੂੰ ਨੀਂਦ ਆਉਂਦੀ ਹੈ। ਅਗਰ ਊਂਘ ਨੀਂਦ ਆਏ ਤੇ ਉਹ ਸਾਰਾ ਜਿਹੜਾ ਨਾ ਉਹ ਨਿਜ਼ਾਮ ਜਿਹੜਾ ਦਰਹਮ ਬਰਹਮ ਹੋ ਜਾਂਦਾ ਹੈ। ਤੇ ਇਸ ਵਾਸਤੇ ਇਹ ਡਰਾਈਵਰ, ਇਹ ਗੱਡੀਆਂ ਦੇ ਡਰਾਈਵਰ ਨੇ, ਇੰਨੀਆਂ ਜਾਨਾਂ ਕੀਮਤੀ ਹੁੰਦੀਆਂ ਨੇ, ਇਹਨਾਂ ਨੂੰ ਵੀ ਮੁਹਤਾਤ ਰਹਿਣਾ ਚਾਹੀਦਾ, ਇਹਤਿਆਤ ਕਰਨੀ ਚਾਹੀਦੀ ਹੈ ਆਰਾਮ ਸਕੂਨ ਨਾਲ। ਇਹ ਕੀਮਤੀ ਜਾਨਾਂ ਦੀ ਹਿਫਾਜ਼ਤ ਕਰਨਾ ਇਹਨਾਂ ਦੀ ਜਿਹੜਾ ਨਾ ਜ਼ਿੰਮੇਵਾਰੀ ਹੈ। ਇਹਦੇ ਵਾਸਤੇ ਲੋਕ ਚੈਨਲ ਦੇ ਨਾਜ਼ਰੀਨ ਨੂੰ ਅਸੀਂ ਇਹ ਜ਼ਰੂਰ ਗੁਜ਼ਾਰਿਸ਼ ਕਰਾਂਗੇ ਕਿ ਸਾਨੂੰ ਇਸ ਦਾ ਫੀਡਬੈਕ ਜ਼ਰੂਰ ਦਿਓ। ਤੁਹਾਡਾ ਇਹ ਫੀਡਬੈਕ ਸਾਡੀ ਹੌਸਲਾ ਅਫਜ਼ਾਈ ਹੁੰਦੀ ਹੈ। ਬਹੁਤ ਸ਼ੁਕਰੀਆ, ਸਲਾਮਤ ਰਹੋ, ਅੱਲਾਹ ਹਾਫਿਜ਼ ਜੀ। ਬਹੁਤ ਬੜੀ ਮਿਹਰਬਾਨੀ ਸਰਕਾਰ।